असलामुअलैकुम गुड मॉर्निंग सोहणियो गुड मॉर्निंग। ਅੱਜ ਅਸੀਂ ਬਣਾ ਰਹੇ ਹਾਂ ਚਰਗਾ, ਸਟੀਮ ਰੋਸਟ ਕਹਿ ਲਓ, ਚਰਗਾ ਕਹਿ ਲਓ। ਲੈਗ ਪੀਸ ਨੇ, ਲੈਗ ਪੀਸ ਨੂੰ ਲੈ ਕੇ ਅੱਛੀ ਤਰ੍ਹਾਂ ਕੱਟ ਕਰਕੇ ਅਸੀਂ ਇਹਨੂੰ ਧੋ ਕੇ ਕੱਟ ਵੱਟ ਕਰ ਲਿਆ। ਔਰ ਇਹਨੂੰ ਤੁਸੀਂ ਸਾਲਮ ਸਟਾਈਲ 'ਚ ਵੀ ਬਣਾ ਸਕਦੇ ਹੋ, ਜਿਵੇਂ ਸਾਬਤ ਮੁਰਗੀ ਲੈ ਕੇ ਉਹ ਵੀ ਬਣਾ ਸਕਦੇ ਹੋ। ਔਰ ਇਸ ਤਰ੍ਹਾਂ ਤੁਸੀਂ ਲੈਗ ਪੀਸ ਵਿੱਚ ਵੀ ਬਣਾ ਸਕਦੇ ਹੋ, ਲੇਕਿਨ ਮੇਰਾ ਚਰਗਾ ਲੇਕਿਨ ਸਟੀਮ 'ਚ ਬਣੇਗਾ। ਔਰ ਅਗਰ ਤੁਸੀਂ ਚਾਹੋ ਤਾਂ ਇਹਨੂੰ ਫਰਾਈ ਵੀ ਕਰ ਸਕਦੇ ਹੋ, ਪਰ ਅਸੀਂ ਤਾਂ ਕਮਾਸ਼ ਦੀ ਵਜ੍ਹਾ ਨਾਲ ਹੁਣ ਜ਼ਿਆਦਾ ਇਹਤਿਆਤ ਕਰ ਰਹੇ ਹਾਂ, ਇਹ ਸਟੀਮ ਵਿੱਚ ਹੀ ਬਣੇਗਾ। ਤੇ ਅਸੀਂ ਸਾਰਾ ਅੱਛੀ ਤਰ੍ਹਾਂ ਇਹਨੂੰ ਧੋ ਲਿਆ ਵੇ ਆਪਣੇ ਚਿਕਨ ਨੂੰ। ਸਭ ਤੋਂ ਪਹਿਲੇ ਇਹ ਅਸੀਂ ਲੀਮੂ ਲਾ ਦਾਂਗੇ ਕਿ ਲੀਮੂ ਜਿਹੜਾ ਵੇ, ਲੀਮੂ ਦਾ ਫਲੇਵਰ ਬਹੁਤ ਅੱਛਾ ਲੱਗਦਾ। ਤੁਸੀਂ ਕੋਈ ਵੀ ਚੀਜ਼ ਬਣਾਉਂਦੇ ਹੋ ਨਾ ਤੇ ਲੀਮੂ ਉਹਦੇ ਵਿੱਚ ਸ਼ਾਮਿਲ ਕਰ ਦਿਓ, ਐਸੇ ਰੋਸਟ ਵਗੈਰਾ 'ਚ ਕਿਸੇ ਬੜਾ ਅੱਛਾ ਖਟਾਸ ਅੰਦਰ ਤੱਕ ਚਲੀ ਜਾਂਦੀ ਹੈ। ਤੇ ਚਲੋ ਜੀ, ਅਸੀਂ ਇਹ 'ਚ ਲੀਮੂ ਇੱਕ ਬੜੇ ਸਾਈਜ਼ ਦਾ, ਜਿੰਨਾ ਸਾਡਾ ਜ਼ੋਰ ਲੱਗਦਾ ਹੱਥ ਦਾ, ਨਿਚੋੜ ਦੇਵਾਂਗੇ। ਲੀਮੂ ਨਿਚੋੜ ਕੇ ਅੱਛਾ ਜਿਹਾ ਪਹਿਲੇ ਥੋੜਾ ਜਿਹਾ ਲੀਮੂ ਦੇ ਨਾਲ ਹੀ ਇਹਨੂੰ ਕਰ ਲਵੋ, ਤਾਂ ਕਿ ਲੀਮੂ ਦਾ ਅਸਰ ਅੱਛੀ ਤਰ੍ਹਾਂ ਸਾਰੀ ਤਰਫ ਚਲਾ ਜਾਵੇ। ਉਸ ਤੋਂ ਬਾਅਦ ਫਿਰ ਤੁਸੀਂ ਬਾਕੀ ਚੀਜ਼ਾਂ ਅਸੀਂ ਸ਼ਾਮਿਲ ਕਰਾਂਗੇ। ਬਹੁਤ ਜ਼ਿਆਦਾ ਨਹੀਂ ਹੈ, ਬਾਜ਼ਾਰ ਦਾ ਮਸਾਲਾ ਸ਼ਾਮਿਲ ਕਰਨਾ ਹੈ, ਮੈਂ ਰੈਡੀਮੇਡ ਜਿਹੜੇ ਮਸਾਲੇ ਆਉਂਦੇ ਨੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸ਼ਾਮਿਲ ਕਰ ਦਾਂਗੇ ਅਦਰਕ ਲਸਣ ਦਾ ਪੇਸਟ। ਇਹ 2 ਕਿਲੋ ਚਿਕਨ ਹੈ ਮੇਰੇ ਕੋਲ, ਔਰ ਉਹਦੇ ਵਿੱਚ ਅਸੀਂ ਫਿਰ ਇਹਨੂੰ ਸ਼ਾਮਿਲ ਕਰਾਂਗੇ, ਦਹੀਂ ਨੂੰ ਸ਼ਾਮਿਲ ਕਰਾਂਗੇ। ਦਹੀਂ ਵਾਸਤੇ ਮੈਂ 1 ਚਮਚ ਦੂਸਰਾ ਲੈ ਲੈਂਦੀ ਹਾਂ। ਚਲੋ ਜੀ, ਦਹੀਂ ਵਿੱਚ ਚਿਕਨ ਨੇ ਗਲਣਾ ਵੇ, ਔਰ ਦਹੀਂ ਵਿੱਚ ਹੀ ਫਿਰ ਉਹਦਾ ਮਸਾਲਾ ਤਾਂ ਨਹੀਂ ਖਰ ਬਣੇਗਾ, ਲੇਕਿਨ ਦਹੀਂ ਨਾਲ ਅੱਛਾ ਜੂਸੀ ਰਹਿੰਦਾ ਵੇ। ਅਗਰ ਦਹੀਂ ਲਾ ਕੇ ਇਸ ਤਰ੍ਹਾਂ ਤੁਸੀਂ ਮਸਾਲਾ ਲਾ ਕੇ ਰੱਖਦੇ ਹੋ ਨਾ, ਤੇ ਫਿਰ ਜਦੋਂ ਤੁਸੀਂ ਇਹਨੂੰ ਸਟੀਮ ਰੋਸਟ ਵੀ ਕਰਦੇ ਹੋ ਨਾ, ਤਾਂ ਬੜਾ ਜੂਸੀ ਜੂਸੀ ਜਿਹਾ ਬਣਦਾ ਵੇ। ਅੱਛਾ ਜਿਹਾ ਇਹਨੂੰ ਮਿਕਸ ਕਰ ਲਿਆ। ਹੁਣ ਇਹਦੇ ਵਿੱਚ ਤੰਦੂਰੀ ਮਸਾਲਾ ਔਰ ਲਾਹੌਰੀ ਚਰਗਾ ਦੋਨੋਂ ਜਾਣਗੇ, ਮਤਲਬ ਥੋੜਾ ਉਹ ਜਾਏਗਾ, ਥੋੜਾ ਉਹ ਜਾਏਗਾ। ਔਰ ਇਤਫਾਕ ਨਾਲ ਮੇਰੇ ਕੋਲ ਹੈਗੇ ਵੀ ਥੋੜੇ ਥੋੜੇ ਹੀ ਨੇ, ਖਤਮ ਹੋ ਰਹੇ ਨੇ। ਤੇ ਹੁਣ ਇੰਸ਼ਾਅੱਲਾ ਜਿਸ ਦਿਨ ਜਾਵਾਂਗੀ ਲੈ ਕੇ ਆਵਾਂਗੀ। ਇਹ ਤਕਰੀਬਨ 1 ਪੈਕਟ ਹੀ ਮੇਰੇ ਕੋਲ ਪਿਆ ਸੀ, ਥੋੜਾ ਜਿਹਾ ਇਸਤੇਮਾਲ ਹੋਇਆ ਵੇ, ਤੇ ਮੈਂ ਇਹ ਪਾ ਦੇਵਾਂਗੀ। ਔਰ ਜਿਹੜਾ ਦੂਸਰਾ ਵਾਲਾ ਹੈ, ਇਹ ਥੋੜਾ ਅੱਧਾ ਪੈਕਟ ਮੇਰੇ ਕੋਲ ਪਿਆ ਹੈ, ਇਹ ਮੈਂ ਪਾ ਦੇਵਾਂਗੀ। ਔਰ ਇਹਨੂੰ ਅੱਛਾ ਜਿਹਾ ਅਸੀਂ ਮਿਕਸ ਕਰ ਦੇਵਾਂਗੇ ਦੋਨੋਂ ਮਸਾਲੇ ਪਾ ਕੇ। ਚਲੋ ਜੀ, ਬਿਸਮਿल्लाहिर्रहमानिर्रहीम। ਮਸਾਲੇ ਜਿੰਨੇ ਅਗਰ ਤੁਸੀਂ 2 ਘੰਟੇ 4 ਘੰਟੇ ਜਾਂ ਅਗਰ ਤੁਸੀਂ ਰਾਤ ਨੂੰ ਲਗਾ ਕੇ ਰੱਖ ਦੇਵੋ, ਫਿਰ ਤਾਂ ਬਈ ਕਿਆ ਕਹਿਣੇ, ਬੱਲੇ ਬੱਲੇ, ਫਿਰ ਤਾਂ ਬੱਲੇ ਬੱਲੇ ਹੋ ਜਾਏਗੀ। ਕਿ ਅਗਰ ਤੁਸੀਂ ਰਾਤ ਨੂੰ ਹੀ ਮਸਾਲਾ ਲਾ ਕੇ ਰੱਖ ਦਿੰਦੇ ਹੋ ਨਾ, ਤੇ ਉਹ ਫਿਰ ਬਹੁਤ ਅੰਦਰ ਤੱਕ ਜਜ਼ਬ ਹੋ ਜਾਂਦਾ। ਲੇਕਿਨ ਫਿਰ ਵੀ 2-3 ਘੰਟੇ 'ਚ ਅੱਛਾ ਜਜ਼ਬ ਹੋ ਜਾਂਦਾ ਵੇ। ਉਹਨੂੰ ਅੱਛੀ ਤਰ੍ਹਾਂ ਲਾਇਆ, ਲੀਮੂ ਦੇ ਨਾਲ ਮਸਾਲੇ ਬੜੇ ਅੱਛੇ ਜਜ਼ਬ ਹੁੰਦੇ ਨੇ। ਤੇ ਚਲੋ ਜੀ, ਲੱਗ ਗਿਆ ਮਸਾਲਾ। ਲੈ ਕੇ ਤਾਂ ਅਸੀਂ ਚਿਕਨ ਰਾਤ ਨੂੰ ਹੀ ਆਏ ਸਾਂ, ਲੇਕਿਨ ਐਵੇਂ ਕਿ ਫਿਰ ਹਿੰਮਤ ਨਹੀਂ ਸੀ, ਠੰਡ ਤੋਂ ਬਾਹਰ ਆਏ ਸਾਂ, ਕਿ ਮੈਂ ਕਹਿੰਦੀ ਹੁਣ ਮੈਂ ਸੁਬਾਹ ਹੀ ਉੱਠ ਕੇ ਇਹਨੂੰ ਮਸਾਲੇ ਲਾਵਾਂਗੀ। ਅਸੀਂ ਸੁਬਾਹ ਹੀ ਇਹਨੂੰ ਜਿਹੜਾ ਨਾ ਪਾਇਆ ਤਕਮੀਲ ਤੱਕ ਪਹੁੰਚਾਵਾਂਗੇ। ਤੇ ਹੁਣ ਇਹਦਾ ਮਸਾਲਾ ਲੱਗ ਗਿਆ ਵੇ। ਅਸੀਂ ਥੋੜ੍ਹੇ ਜਿਹੇ ਕਾਰਨਰ ਸਾਫ਼ ਕਰਾਂਗੇ। ਮੈਂ ਆਪਣੇ ਹੱਥਾਂ ਤੋਂ ਲਾ ਦੇਣੀ ਹੈ ਗਲਵਸ, ਤਾਂ ਕਿ ਮੈਂ ਟਿਸ਼ੂ ਪੇਪਰ ਉਤਾਰਾਂ ਔਰ ਇਹਨੂੰ ਸਾਫ਼ ਕਰਕੇ, ਔਰ ਇਹਨੂੰ ਅਸੀਂ ਢੱਕ ਕੇ ਰੱਖ ਦੇਵਾਂਗੇ 2 4 6 ਘੰਟੇ, ਜਿੰਨੇ ਵੀ ਤੁਸੀਂ ਰੱਖ ਸਕਦੇ ਹੋ। ਤੇ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਸਟੀਮ ਰੋਸਟ ਕਰਾਂਗੇ। ਚਲੋ ਜੀ, ਇਹ ਹੋ ਗਿਆ ਐਕਸਟਰਾ ਦਾ ਸਾਫ਼, ਔਰ ਅਸੀਂ ਇਹਦੇ ਉੱਤੇ ਰੱਖ ਦੇਵਾਂਗੇ ਪਲੇਟ। ਸਟੀਮ ਵਿੱਚ ਬਣਾਉਣਾ ਵੇ ਤੇ ਆਪਣੇ ਹੀ ਪਾਣੀ ਵਿੱਚ ਗਲੇਗਾ, ਔਰ ਆਪਣੇ ਹੀ ਜਿਹੜਾ ਨਾ ਆਇਲ, ਚਿਕਨ ਆਪਣਾ ਹੀ ਆਇਲ ਛੱਡੇਗਾ। ਅਸੀਂ ਜ਼ਿਆਦਾ ਇਹਦੇ ਵਿੱਚ ਆਇਲ ਵਗੈਰਾ ਨਹੀਂ ਪਾਉਣਾ ਹੈ, ਔਰ ਬਸ ਇਹਨੂੰ ਹਲਕਾ ਜਿਹਾ ਸਟੀਮ ਕਰਨਾ ਹੈ, ਔਰ ਫਿਰ ਇਹਨੂੰ ਅਸੀਂ ਪਕਾ ਲੈਣਾ। ਇਹ ਜਿਹੜਾ ਉੱਪਰ ਸਾਰਾ ਬਚਿਆ ਹੋਇਆ ਦਹੀਂ, ਇਹ ਤੁਸੀਂ ਅੱਛੀ ਤਰ੍ਹਾਂ ਹੱਥ ਦੇ ਨਾਲ ਅਸੀਂ ਸਾਫ਼ ਕਰ ਲਾਂਗੇ, ਔਰ ਇਹਦੇ ਉੱਤੇ ਸ਼ਾਮਿਲ ਕਰ ਦੇਵਾਂਗੇ। ਅਸੀਂ ਇਹਨੂੰ ਕਵਰ ਕਰ ਦੇਵਾਂਗੇ, ਇਸ ਤਰ੍ਹਾਂ ਕਵਰ ਕਰ ਦਾਂਗੇ, ਔਰ ਬਸ ਫਿਰ ਹਲਕੀ ਹਲਕੀ ਅੱਗ ਤੇ ਪੱਕਦਾ ਰਹੇਗਾ। ਥੋੜੀ ਦੇਰ ਬਾਅਦ ਅਸੀਂ ਇਹਨੂੰ ਢੱਕਣ ਚੁੱਕ ਕੇ ਚੈੱਕ ਕਰ ਰਹੇ ਹਾਂ, ਔਰ ਇੱਕ ਦਫਾ ਇਹਨਾਂ ਦੀ ਅਸੀਂ ਆਰਾਮ ਦੇ ਨਾਲ ਸਾਈਡ ਚੇਂਜ ਕਰ ਦੇਵਾਂਗੇ। ਸੁਰਮੇਦਾਨੀ
ਸੁਰਮੇਦਾਨੀ ਵਰਗਾਏ ਮੇਰਾ ਮਾਹੀ। ਤੇ ਸੁਰਮੇਦਾਨੀ ਹਰ ਘਰ ਵਿੱਚ ਲਾਜ਼ਮੀ ਆਈਟਮ ਹੁੰਦਾ ਸੀ। ਕੋਈ ਘਰ ਐਸਾ ਨਹੀਂ ਸੀ ਜਿਸ 'ਚ ਸੁਰਮੇਦਾਨੀ ਤੁਹਾਨੂੰ ਨਜ਼ਰ ਨਾ ਆਵੇ। ਅੱਖਾਂ 'ਚ ਸੁਰਮਾ ਬੜਾ ਪਾਇਆ ਜਾਂਦਾ ਸੀ। ਔਰ ਸਭ ਤੋਂ ਵੱਡਾ ਜਿਹੜਾ ਆਈਟਮ ਹੁੰਦਾ ਸੀ ਨਾ, ਅੱਜ ਕੱਲ੍ਹ ਮੈਂ ਬੱਚੀਆਂ ਨੂੰ ਦੇਖਦੀ ਹਾਂ ਨਾ ਕਿ ਉਹ ਹੀ ਦੁਬਾਰਾ ਜਿਹੜੇ ਪੁਰਾਣੀਆਂ ਚੀਜ਼ਾਂ ਫੈਸ਼ਨ ਵਿੱਚ ਆ ਜਾਂਦੀਆਂ ਅਤੇ ਕੁੜੀਆਂ ਹੋ ਜਾਂਦੀਆਂ ਨੇ ਪਾਗਲ, ਕਿ ਅੱਜ ਕੱਲ੍ਹ ਫਿਰ ਇਸ ਤਰ੍ਹਾਂ ਕਰਕੇ ਅੱਖ ਵਿੱਚ ਬੂੰਡਾ ਲਾ ਕੇ ਨਾ ਤੇ ਲੰਬੇ ਲੰਬੇ ਬੂੰਡੇ ਅੰਦਰ ਆਵਾਜ਼ ਆ ਗਈ। ਮੈਂ ਲਾਇਆ, ਬੜਾ ਭਿਆਨਕ ਲੱਗ ਗਿਆ ਵੈਸੇ ਬੂੰਡਾ। ਬੈਠੀ ਤੇ ਮੈਂ ਬੜੇ ਸ਼ੌਕ ਦੇ ਨਾਲ ਸਾਂ, ਲੇਕਿਨ ਉਸ ਤਰ੍ਹਾਂ ਮੇਰੇ ਕੋਲ ਲੱਗੇ ਨਹੀਂ। ਲੇਕਿਨ ਉਸ ਜ਼ਮਾਨੇ 'ਚ ਜਦੋਂ ਸੁਰਮਾ ਪਾਇਆ ਜਾਂਦਾ ਸੀ, ਕਾਜਲ ਬਹੁਤ ਘੱਟ ਇਸਤੇਮਾਲ ਹੁੰਦਾ ਸੀ, ਜ਼ਿਆਦਾ ਸੁਰਮੇ ਦਾ। ਲੇਕਿਨ ਉਹਦੇ ਨਾਲ ਹੀ ਇਸ ਅੱਖ ਵਿੱਚ ਅੱਜ ਮੈਂ ਬੂੰਡੇ ਲਾ ਕੇ ਬੈਠੀ ਹਾਂ ਜੀ। ਉਹ ਇੱਕ ਟੇਢਾ ਲੱਗ ਗਿਆ ਵੀ, ਇੱਕ ਸਹੀ ਲੱਗ ਗਿਆ। ਇੰਨੇ ਸਾਲਾਂ ਬਾਅਦ ਲਾਇਆ ਨਾ, ਉਹ ਜਿਹੜਾ ਨਾ ਆਦਤ ਨਹੀਂ ਰਹੀ। ਤੇ ਬਹਿਰਹਾਲ ਉਹ ਸੁਰਮਾ ਲਾ ਲਿਆ ਕਿ ਆਪਣੀ ਹਸੀਨ ਯਾਦਾਂ ਮੈਂ ਸ਼ੇਅਰ ਕਰ ਲਈਆਂ। ਵੈਸੇ ਲੱਗ ਮੈਂ ਮਜ਼ਕ ਖੇਜ਼ ਲੱਗ ਰਹੀ ਹੈ ਕਿ ਇੱਕ ਮੁੰਡਾ ਨੀਚੇ ਇੱਕ ਮੁੰਡਾ ਉੱਪਰ। ਤੇ ਚਲੋ ਕੋਈ ਗੱਲ ਨਹੀਂ ਜੀ, ਅਸੀਂ ਸਿਰਫ ਉਹਨਾਂ ਵਕਤ ਨੂੰ ਯਾਦ ਕਰਨਾ, ਉਸ ਵਕਤ ਨੂੰ। ਤੇ ਅਸੀਂ ਉਹਦੀ ਖੂਬਸੂਰਤੀਆਂ ਜਿਹੜੀਆਂ ਨਾ ਸੋਚਣੀਆਂ ਵੀ ਨੇ, ਬਿਆਨ ਵੀ ਕਰਨੀਆਂ ਨੇ। ਅਸੀਂ ਕੋਈ ਆਪਣੇ ਆਪ ਦੀ ਖੂਬਸੂਰਤੀ, ਆਪਣੇ ਆਪ ਦੀ ਉਹ ਗੱਲ ਨਹੀਂ ਕਰਨੀ। ਅਸੀਂ ਉਸ ਮਾਜ਼ੀ ਦਾ ਹੁਸਨ ਬਿਆਨ ਕਰਨਾ ਵੀ ਕਿ ਜਦੋਂ ਸੁਰਮਾ ਬੱਚੀਆਂ ਪਾਉਂਦੀਆਂ ਹੁੰਦੀਆਂ ਸਨ, ਬੜੇ ਕੀ, ਬੱਚੇ ਕੀ, ਬਜ਼ੁਰਗ ਕੀ, ਛੋਟੇ ਬੱਚੇ ਤੋਂ ਲੈ ਕੇ 80 ਸਾਲ ਦੇ ਬੁੱਢੇ ਆ ਜਦੋਂ ਤੱਕ ਜਾਂਦੇ ਨਹੀਂ ਸਨ, ਸੁਰਮਾ ਅੱਖ 'ਚ ਪਾਇਆ ਜਾਂਦਾ ਸੀ। ਔਰ ਸੁਰਮਾ ਬੱਚੇ ਦੀ ਪੈਦਾਇਸ਼ ਤੋਂ ਪਹਿਲੇ ਬੜਾ ਖਾਸ ਇੱਕ ਆਈਟਮ ਹੁੰਦਾ ਸੀ ਵੀ ਬੱਚਾ ਜਿਸ ਘਰ ਚਾਣ ਵਾਲਾ ਹੁੰਦਾ ਸੀ ਕਿ ਚਲੋ ਵੀ ਸੁਰਮਾ ਪਿਸਵਾ ਕੇ ਰੱਖ ਲਵੋ। ਅਬਲ ਤੇ ਘਰ ਹੁੰਦਾ ਹੀ ਸੀ, ਲੇਕਿਨ ਬੱਚੇ ਵਾਸਤੇ ਇੱਕ ਅਲੱਗਾ ਸੁਰਮੇਦਾਨੀ ਰੱਖ ਲਈ ਜਾਂਦੀ ਸੀ ਕਿ ਉਹਨੂੰ ਜਿਹੜਾ ਸੁਰਮਾ ਪਾਉਣਾ ਵੀ ਇੱਕ ਸੁਰਮੇਦਾਨੀ ਉਹਦੇ ਚੀਜ਼ਾਂ ਦੇ ਨਾਲ ਇੱਕ ਲਾਜ਼ਮੀ ਆਈਟਮ ਹੁੰਦਾ ਸੀ। ਤੇ ਸੁਰਮਾ ਪਾ ਲਿਆ ਜਾਂਦਾ ਸੀ। ਉਸ ਤੋਂ ਬਾਅਦ ਫਿਰ ਕੀ ਕਹਿੰਦੇ ਨੇ, ਘਰਾਂ 'ਚ ਹੀ ਪੀਸਿਆ ਜਾਂਦਾ ਸੀ। ਨਾਨੀਆਂ ਦਾਦੀਆਂ ਬੈਠ ਕੇ ਉਹ ਸੁਰਮਾ ਪੀਸਦੀਆਂ ਹੁੰਦੀਆਂ ਸਨ। ਅਰਕੇ ਗੁਲਾਬ ਪਾਇਆ ਜਾਂਦਾ ਸੀ। ਮੈਨੂੰ ਵੀ ਆਪਣੀ ਦਾਦੀ ਦਾ ਕੁਛ ਯਾਦ ਹੈ ਕਿ ਉਹ ਬੈਠੇ ਹੁੰਦੇ ਸਨ ਔਰ ਸੁਰਮਾ ਐਸਾ ਘਰ ਹੀ ਪੀਸ ਰਹੇ ਹੁੰਦੇ ਸਨ। ਫਿਰ ਨਾਲ ਹੀ ਸੁਰਮਚੂ ਰੱਖਦੀਆਂ ਸਨ। ਸੁਰਮਚੂ ਅੱਖ 'ਚ ਫੇਰ ਕੇ ਦੇਖਿਆ ਜਾਂਦਾ ਕਿ ਸੁਰਮੇ ਦੀ ਪਿਸਾਈ ਠੀਕ ਹੋਈ ਹੈ ਜਾਂ ਨਹੀਂ। ਤੇ ਉਸ ਜ਼ਮਾਨੇ ਵਿੱਚ ਅੱਖਾਂ ਦੀ ਇੱਕ ਤਾਂ ਸਕਰੀਨ ਲੋਕ ਇੰਨਾ ਨਹੀਂ ਦੇਖਦੇ ਸਨ, ਲੇਕਿਨ ਸੁਰਮਾ ਪਾਉਣ ਨਾਲ ਵੀ ਤਾਂ ਨਜ਼ਰ ਜਿਹੜੀ ਹੈ ਨਾ ਬੜੀ ਅੱਛੀ ਰਹਿੰਦੀ ਹੈ, ਕਿ ਲੋਕਾਂ ਦੀ ਨਜ਼ਰ ਬਹੁਤ ਅੱਛੀ ਸੀ। ਹੁਣ ਜਿਹੜਾ ਵੇ ਸੁਰਮਾ, ਮੈਂ ਕਹਿੰਦੀ ਹਾਂ ਕਿਸੇ ਘਰ 'ਚ ਤੁਹਾਨੂੰ ਕਿਸੇ ਸੁਰਮੇਦਾਨੀ ਨਜ਼ਰ ਆ ਜਾਵੇ, ਬਿਲਕੁਲ ਉਹ ਤੁਹਾਨੂੰ ਉੱਥੇ ਪਰਫਿਊਮਸ ਨਜ਼ਰ ਆਉਣਗੇ, ਤਾਂ ਬਿਊਟੀ ਜਿਹੜੇ ਆਈਟਮ ਉਹ ਜਿਹੜੇ ਕਿਟਸ ਵਗੈਰਾ ਲੋਕ ਯੂਜ਼ ਕਰਦੇ ਨੇ ਉਹ ਨਜ਼ਰ ਆਉਣਗੀਆਂ, ਮੁਖਤਲਿਫ ਕਰੀਮਾਂ ਨਜ਼ਰ ਆਉਣਗੀਆਂ, ਬਹੁਤ ਸਾਰੇ ਆਈ ਸ਼ੈਡੋਜ਼ ਨਜ਼ਰ ਆਉਣਗੇ, ਤੇ ਮਸਕਾਰੇ ਔਰ ਇਹ ਮਸਨੂਈ ਪਲਕਾਂ, ਬਹੁਤ ਕੁਛ ਆ ਗਿਆ ਹੁਣ ਤੇ ਇੰਨਾ ਕੁਛ ਹੈ ਕਿ ਮੈਨੂੰ ਤਾਂ ਸੱਚੀ ਗੱਲ ਹੈ ਉਹਨਾਂ ਚੀਜ਼ਾਂ ਦੇ ਨਾਮ ਹੀ ਨਹੀਂ ਪਤਾ। ਤੇ ਪਰ ਇਹ ਕਿ ਹੁਣ ਸੁਰਮੇਦਾਨੀ ਸਾਡੀ ਗਵਾਚ ਗਈ ਹੈ। ਸੁਰਮੇਦਾਨੀ ਕਦੀ ਨਜ਼ਰ ਨਹੀਂ ਆਈ, ਕਿਸੇ ਘਰ 'ਚ ਨਹੀਂ ਹੈ ਨਜ਼ਰ ਆਉਂਦੀ। ਮਤਲਬ ਕਿ ਜ਼ਰੂਰ ਕਿਤੇ ਨਾ ਕਿਤੇ ਹੋਏਗੀ, ਮੈਂ ਨਹੀਂ ਕਹਿ ਰਹੀ ਜਿਵੇਂ ਮੇਰੇ ਘਰ ਵੀ ਪਈ ਹੈ। ਤੇ ਇਸ ਤਰ੍ਹਾਂ ਇੱਕਾ ਦੁੱਕਾ ਕੋਈ ਬਚੇ ਹੋਏ ਜਿਹੜੇ ਲੋਕ ਹੋਣਗੇ ਮੇਰੇ ਵਰਗੇ, ਜਿਹੜੇ ਚੀਜ਼ਾਂ ਸੰਭਾਲਦੇ ਨੇ ਜਾਂ ਜਿਨ੍ਹਾਂ ਨੂੰ ਉਹਨਾਂ ਦਾ ਅਹਿਮੀਅਤ ਦਾ ਅੰਦਾਜ਼ਾ ਵੀ, ਉੱਥੇ ਤਾਂ ਜ਼ਰੂਰ ਨਜ਼ਰ ਆ ਜਾਏਗੀ। ਲੇਕਿਨ ਜ਼ਿਆਦਾਤਰ ਹੁਣ ਸੁਰਮਾ ਨਾ ਬੱਚਿਆਂ ਨੂੰ ਪੈਦਾ ਹੁੰਦੇ ਪਾਇਆ ਜਾਂਦਾ ਵੇ, ਨਾ ਕੋਈ ਬੜੇ ਹੁਣ ਤਾਂ ਬੜਾ ਮਾਯੂਬ ਸਮਝਿਆ ਜਾਂਦਾ ਸੁਰਮਾ ਪਾਉਣਾ ਵੀ। ਇਹ ਕੀ ਅਸੀਂ ਨਹੀਂ ਸੁਰਮਾ ਪਾਉਣਾ ਆਪਣੇ ਬੱਚਿਆਂ ਨੂੰ, ਪੇਂਡੂ ਪ੍ਰੋਡਕਸ਼ਨ ਆਪਣੇ ਬੱਚਿਆਂ ਨੂੰ ਨਹੀਂ ਬਣਾਉਣਾ, ਪੇਂਡੂ ਸਮਝਿਆ ਜਾਂਦਾ। ਅਗਰ ਕੋਈ ਸੁਰਮਾ ਪਾ ਲੈਂਦਾ ਨਾ ਉਹਨੂੰ ਕਿਹਾ ਜਾਂਦਾ ਪੇਂਡੂ ਪ੍ਰੋਡਕਸ਼ਨ ਹੀ। ਹੁਣ ਕੌਣ ਬੱਚਿਆਂ ਨੂੰ ਸੁਰਮਾ ਪਾਉਂਦਾ ਹੋਵੇ। ਤੇ ਜ਼ਮਾਨਾ ਬਹੁਤ ਜ਼ਿਆਦਾ ਬਦਲ ਚੁੱਕਿਆ ਵੇ ਕਿ ਜਿਹੜੀਆਂ ਅੱਛੀਆਂ ਚੀਜ਼ਾਂ ਸਾਨੂੰ ਪਤਾ ਨਹੀਂ ਪਿੱਛੇ ਕਿਤੇ ਚਲੀਆਂ ਗਈਆਂ। ਬਹਰਹਾਲ ਸਾਨੂੰ ਤਾਂ ਆਪਣੇ ਉਹੀ ਜ਼ਮਾਨੇ ਯਾਦ ਨੇ ਕਿ ਸੁਬਾਹ ਸਕੂਲ ਜਾਂਦੇ ਹੁੰਦੇ ਸਾਂ ਤੇ ਇਹ ਬੂੰਡੇ ਖਿੱਚ ਕੇ ਸੁਰਮਾ ਲਾਉਂਦੇ ਹੁੰਦੇ ਸਾਂ। ਅੰਮੀ, ਕਿਉਂਕਿ ਸਾਨੂੰ ਉਸ ਬਾਰੇ 'ਚ ਇੰਨਾ ਪਤਾ ਨਹੀਂ ਸੀ, ਅੰਮੀ ਹੀ ਲਾਉਂਦੇ ਹੁੰਦੇ ਸਨ ਜ਼ਿਆਦਾ ਸੁਰਮਾ। ਅੰਮੀ ਨੇ ਸਵੇਰੇ ਸਾਨੂੰ ਜਦੋਂ ਗੁੱਤਾਂ ਕਰਨੀਆਂ ਨਾ, ਨਾਲ ਹੀ ਖਿੱਚ ਕੇ ਅੰਮੀ ਨੇ ਬੂੰਡੇ ਜਿਹੜੇ ਲਾ ਦੇਣੇ ਸੁਰਮਾ। ਤੇ ਉਹ ਕੀ ਕਰਦੇ ਨੇ, ਉਹ ਸਾਨੂੰ ਵੀ ਐਸੀ ਆਦਤ ਪੈ ਗਈ ਕਿ ਜਦੋਂ ਸੁਰਮਾ ਪਾਉਣਾ ਬਾਹਰ ਇੱਕ ਬੂੰਡੇ ਜ਼ਰੂਰ ਬਣਾਉਣੇ ਨੇ। ਤੇ ਹਾਲਾਂਕਿ ਸੁਰਮਾ ਦੀ ਹੱਦ ਤੇ ਇੱਥੇ ਤੱਕ ਹੀ ਹੈ, ਪਰ ਅਸੀਂ ਹੱਦੋਂ ਬਾਹਰ ਹੀ ਹੋ ਜਾਂਦੇ ਹੁੰਦੇ ਸਾਂ। ਤੇ ਉਹ ਬਚਪਨ ਦੀਆਂ ਹਸੀਨ ਯਾਦਾਂ ਕਿ ਜਿਹੜੀਆਂ ਕੀ ਕਹਿੰਦੇ ਨੇ, ਹੁਣ ਉਹ ਮੁੜ ਕੇ ਉਹ ਟਾਈਮ 'ਤੇ ਆਉਣਾ ਨਹੀਂ ਹੈ। ਪਰ ਅਸੀਂ ਇੱਕ ਸੁਰਮੇਦਾਨੀ ਸੰਭਾਲ ਕੇ ਰੱਖੀ ਹੋਈ ਹੈ ਕਿ ਕਦੀ ਕਦੀ ਉਹਨੂੰ ਪਾ ਲੈਂਦੇ ਹਾਂ ਅਤੇ ਕਦੀ ਕਦੀ ਉਸ ਵਕਤ ਨੂੰ ਯਾਦ ਕਰ ਲੈਂਦੇ ਹਾਂ ਜਿਹੜਾ ਇਸ ਤਰ੍ਹਾਂ ਪਰ ਲਗਾ ਕੇ ਉੜ ਗਿਆ। ਪਰ ਐਵੇਂ ਕਿ ਸਾਡੇ ਹੱਥਾਂ 'ਚ ਹੀ ਨਹੀਂ ਹੁਣ ਆਉਣਾ ਨਾ ਕਦੀ ਵੀ। ਬਸ ਅਸੀਂ ਉਹਦੀਆਂ ਯਾਦਾਂ ਵਿੱਚ ਜਿਹੜਾ ਨਾ ਅਸੀਂ ਰਹਿਣਾ ਵੀ, ਗੁੰਮ ਰਹਿਣਾ ਵੀ ਕਹਿ ਲਓ ਜੋ, ਪਰ ਉਹ ਵਕਤ ਵਾਪਸ ਨਹੀਂ ਆਉਣਾ। ਤੇ चलो जी ठीक है, जो वक्त गुजर गया वो हाथ नहीं आता। जिंदगी के सफर में गुजर जाते हैं जो मकाम
वो फिर नहीं आते, वो फिर नहीं आते। ਤੇ ਤੁਹਾਡੀ ਇੱਕ ਦਫਾ ਹਿਲਾ ਕੇ ਆਈ ਆ, ਥੋੜਾ ਜਿਹਾ ਉਹਨੂੰ ਸਾਈਡ ਨੂੰ ਚੇਂਜ ਕੀਤੀ, ਥੋੜਾ ਜਿਹਾ ਇਸ ਤਰ੍ਹਾਂ ਕਰਕੇ ਟਵਿਸਟ ਕੀਤਾ ਉਹਨੂੰ ਤੇ ਨਾਲ ਦੇਖਿਆ ਵੀ ਚਾਹ ਦਾ ਇੱਕ ਕੱਪ ਬਣਾ ਲਿਆ ਜਾਵੇ ਤੇ ਚਾਹ ਪੀ ਲਈ ਜਾਵੇ। ਤੇ ਵੀ ਮੈਂ ਜਿਹੜਾ ਨਾ ਬਹੁਤ ਸਾਰੇ ਲੋਕ ਚੰਦ ਤੇ ਚਲੇ ਗਏ, ਪਰ ਮੈਂ ਤੇ ਇਸ ਤੋਂ ਹੀ ਨਹੀਂ ਜਾਂਦੀ ਚੰਦ ਤੇ, ਪਤਾ ਨਹੀਂ ਉੱਥੇ ਚਾਹ ਮਿਲੇ ਕਿ ਨਾ ਮਿਲੇ। ਚੰਦ 'ਚ ਜਾਣ ਦਾ ਦਿਲ ਤਾਂ ਬੜਾ ਕਰਦਾ ਹੈ, ਪਰ ਚਾਹ ਦੇ ਹੱਥੋਂ ਅਸੀਂ ਮਜਬੂਰ ਆ ਕਿ ਅਸੀਂ ਜਾਂਦੇ ਨਹੀਂ ਹਾਂ। ਕਿ ਉੱਥੇ ਮੈਂ ਕਿਸੇ ਵੀ ਸਫ਼ਰ 'ਤੇ ਜਾਣਾ ਹੋਵੇ ਨਾ, ਮਤਲਬ ਜਿਵੇਂ ਦੂਰ ਜਿਵੇਂ ਪਾਕਿਸਤਾਨ ਦਾ ਟਰੈਵਲ ਕਰਨਾ ਹੋਵੇ ਜਾਂ ਪਾਕਿਸਤਾਨ ਤੋਂ ਇੱਥੇ ਆਉਣਾ ਹੋਵੇ ਜਾਂ ਕਿਤੇ ਪੰਜਾਬ ਉੱਥੇ ਜਾ ਕੇ ਲੰਬਾ ਜਿਵੇਂ ਸਫ਼ਰ ਹੋਵੇ ਨਾ, ਤੇ ਉੱਥੇ ਫਿਰ ਮੈਨੂੰ ਰੱਖ ਲੈ ਕੈਲੰਡਰ ਨਾਲ, ਜੀ ਕਰਦਾ ਮੈਂ ਟੁਰ ਪਾ ਤੇਰੇ ਨਾਲ, ਹੋਏ ਲੰਮਿਆਂ ਰੂਟਾਂ ਤੇ ਲੰਮੀਆਂ ਰੂਟਾਂ ਤੇ ਜਦੋਂ ਜਾਣਾ ਹੁੰਦਾ ਹੈ ਨਾ, ਉਦੋਂ ਫਿਰ ਚਾਹ ਦੀ ਮੈਨੂੰ ਫਿਕਰ ਹੁੰਦੀ ਹੈ ਬੜੀ, ਕਿ ਲੋਕਾਂ ਨੂੰ ਆਪਣੀ ਜਾਨ ਦੀ ਫਿਕਰ ਹੁੰਦੀ ਹੈ, ਖੈਰ ਖਰੀਦ ਨਾ ਪਹੁੰਚ ਜਾਈਏ, ਉਹ ਤਾਂ ਖੈਰ ਹੁੰਦੀ ਹੈ ਸਭ ਨੂੰ, ਲੇਕਿਨ ਇੱਕ ਮੈਨੂੰ ਐਕਸਟਰਾ ਜਿਹੜੀ ਇੱਕ ਫਿਕਰ ਹੁੰਦੀ ਹੈ ਨਾ, ਉਹ ਹੁੰਦੀ ਹੈ ਚਾਹ ਦੇ ਹਵਾਲੇ ਦੇ ਨਾਲ, ਕਿ ਅੱਲਾ ਚਾਹ ਚੰਗੀ ਮਿਲ ਜਾਏ ਰਸਤੇ 'ਚ, ਅੱਲਾ ਕਿਤੋਂ ਚਾਹ ਮਿਲ ਜਾਏ। ਕਿਉਂਕਿ ਜਹਾਜ਼ 'ਚ ਵੀ ਜਿਹੜੀ ਚਾਹ ਮਿਲਦੀ ਹੈ ਉਹ ਕੋਈ ਇੰਨੀ ਅੱਛੀ ਨਹੀਂ ਹੁੰਦੀ ਹੈ, ਬਸ ਐਵੇਂ ਇੱਕ ਕੁੜੀ ਜੀ ਫੜਾ ਦਿੰਦੇ ਨੇ ਤੁਹਾਨੂੰ ਇੰਨੀ ਜੀ ਜੋ ਕਵਾ ਪਾ ਕੇ ਦੇ ਜਾਂਦੇ, ਮਜ਼ੇਦਾਰ ਨਹੀਂ। ਅੱਛੀ ਚਾਹ ਉਹੀ ਹੁੰਦੀ ਹੈ, ਚਾਹ ਪੀਣ ਵਾਲੇ ਨੂੰ ਪਹਿਲੇ ਘੁੱਟ ਤੋਂ ਪਤਾ ਚੱਲ ਜਾਂਦਾ ਕਿ ਚਾਹ ਕਿਹੜੀ ਚੰਗੀ ਹੈ। ਪਰ ਐਵੇਂ ਕਿ ਹੁਣ ਸਾਡੀਆਂ ਵੀ ਮਜਬੂਰੀਆਂ ਆ ਗਈਆਂ ਨੇ ਕਿ ਹੁਣ ਏਜ ਦੇ ਉਸ ਹਿੱਸੇ ਵਿੱਚ ਆ ਕਿ ਪਰਹੇਜ਼ ਕਰੋ, ਤੇ ਉਹ ਫਿਰ ਇਸ ਤਰ੍ਹਾਂ ਦੀ ਇੰਗਲਿਸ਼ ਟੀ ਪੀਣ ਲੱਗ ਗਏ ਆ, ਵਰਨਾ ਪੱਕੀ ਚਾਹ ਜਿਹੜੀ ਆਪਣੀ ਦੇਸੀ ਚਾਹ, ਉਹਦਾ ਜ਼ਾਇਕਾ ਕੁਛ ਹੋਰ ਹੁੰਦਾ ਹੈ। ਅੱਛਾ ਮਤਲਬ ਤੁਹਾਡਾ ਹੋਵੇ ਜਿਹੜਾ ਉਹਨੂੰ ਕੀ ਕਹਿੰਦੇ ਨੇ ਜ਼ਾਇਕਾ, ਤੇ ਚੰਗਾ ਜਾਂ ਪੱਕੀ ਹੋਈ ਚਾਹ, ਉਹਦਾ ਮਜ਼ਾ ਹੀ ਕੁਛ ਹੋਰ ਹੈ। ਇਹ ਤਾਂ ਅਸੀਂ ਦਿਲ, ਉਹ ਕਹਿੰਦੇ ਦਿਲ ਕੋ ਮਹਿਲਾਨੇ ਕੋ ਗਾਲਿਬ ਖਿਆਲ ਅੱਛਾ ਹੈ, ਤੇ ਅਸੀਂ ਉਹ ਬਸ ਗਾਲਿਬ ਨੂੰ ਯਾਦ ਕਰ ਲੈਂਦੇ ਹਾਂ ਤੇ ਇੱਕ ਕੱਪ ਪਤਲੀ ਜੀ ਚਾਹ ਬਣਾਉਂਦੇ ਹਾਂ ਤੇ ਪੀ ਲੈਂਦੇ ਹਾਂ। ਲੋ ਜੀ ਦੇਖ ਲਵੋ, ਭਾਫਾਂ ਉੱਠ ਰਹੀਆਂ ਨੇ, ਬੜਾ ਅੱਛਾ ਜਿਹਾ ਤਿਆਰ ਹੋ ਗਿਆ ਵੇ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੀ ਕਿ ਆਇਲ ਦਾ ਇਸਤੇਮਾਲ ਨਹੀਂ ਹੋਇਆ, ਨਾ ਅਸੀਂ ਇਹਨੂੰ ਫਰਾਈ ਕੀਤਾ ਨਾ ਕੋਈ ਆਇਲ ਪਾਇਆ, ਕਿਉਂਕਿ ਚਿਕਨ ਦਾ ਆਪਣਾ ਹੀ ਆਇਲ ਹੁੰਦਾ ਵੇ ਗੋਸ਼ਤ ਵਿੱਚ, ਔਰ ਦਹੀਂ ਵਿੱਚ ਵੀ ਥੋੜ੍ਹਾ ਬਹੁਤ ਜਿਹੜਾ ਹੁੰਦਾ ਉਹਦੇ ਵਿੱਚ ਹੀ ਪੱਕ ਗਿਆ, ਔਰ ਖਾਣ ਵਿੱਚ ਬੜਾ ਜੂਸੀ ਔਰ ਬੜਾ ਜਿਹੜਾ ਨਾ ਅੱਛਾ ਹੈ। ਮੈਨੂੰ ਤਾਂ ਫਲੇਵਰ ਬੜਾ ਅੱਛਾ ਹੈ ਲੱਗਦਾ ਵੀ, ਤੁਸੀਂ ਅਗਰ ਟਰਾਈ ਕਰੋ ਤੁਹਾਨੂੰ ਅੱਛਾ ਲੱਗੇ ਤਾਂ ਫਿਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। घर मेरी उम्मीदों का सुना के जाते हो, जो गम दिए जाते हो उस गम की दुआ करना, बचपन की मोहब्बत को दिल से न जुदा करना, जब याद मेरी आए मिलने की दुआ करना। लो भी पाफा उठता भाफ ਤੁਹਾਨੂੰ ਨਜ਼ਰ ਆ ਰਹੀ ਹੋਣੀ ਹੈ ਜੀ ਉੱਠਦੀ ਹੋਈ। ਕੱਲ ਸਾਡੇ ਮੂੰਹ ਚੋਂ ਨਿਕਲਦੀ ਪਈ ਸੀ ਭਾਫ, ਅੱਜ ਚਿਕਨ ਵਿੱਚੋਂ ਨਿਕਲ ਰਹੀ ਹੈ। ਤੇ ਭਾਫਾ ਉੱਠਦਾ ਬੜਾ ਜ਼ਬਰਦਸਤ ਚਿਕਨ ਤਿਆਰ ਹੋ ਚੁੱਕਿਆ ਹੈ। ਡਾਈਟ ਕਰਨ ਵਾਲਿਆਂ ਵਾਸਤੇ ਬੜਾ ਅੱਛਾ ਇਹ ਚੀਜ਼ ਹੈ। ਤੇ ਅਸੀਂ ਕੀ ਕਹਿੰਦੇ ਨੇ ਖਤਰਨਾਕ ਕਿਸਮ ਦੇ ਬੂੰਡੇ ਵੀ ਆਪਣੇ ਲਾਈਏ ਤੇ ਨਾਲ ਚਿਕਨ ਤੋਂ ਲੁਤਫਅੰਦੋਜ਼ ਹੋਈਏ। ਹਾਂ ਨਾਲ ਮੈਂ ਇਹ ਜਿਹੜਾ ਨਾ ਇਹ ਵੀ ਤੁਹਾਨੂੰ ਦਿਖਾਉਂਦੀ ਹਾਂ ਕਿ ਨਾਲ ਇਹਦੇ ਸੈਲਡ ਵੀ ਹੈਗਾ ਵੇ। ਤੇ ਅਸੀਂ ਖੁਮਾਸ਼ ਨੂੰ ਹੁਣ ਮੈਂ ਦੇਵਾਂਗੀ। ਮੈਂ ਤਾਂ ਖੈਰ ਨਾਸ਼ਤਾ ਕੀਤਾ ਵੇ ਤੇ ਮੈਂ ਤਾਂ ਹਲੇ ਨਹੀਂ ਖਾਵਾਂਗੀ, ਲੇਕਿਨ ਖੁਮਾਸ਼ ਨੂੰ ਬੜੀ ਭੁੱਖ ਲੱਗੀ ਹੈ ਤੇ ਉਹਨੂੰ ਕੀ ਕਹਿੰਦੇ ਨੇ ਦੇਵਾਂਗੇ ਕਿ ਚੱਲ ਬਈ ਆ ਜਾ ਮੁੰਡਿਆ ਤੇ ਖਾਣਾ ਸ਼ੁਰੂ ਕਰੋ। ਤੇ ਚਲੋ ਜੀ ਫਿਰ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ। ਤੇ ਹੁਣ ਤੁਹਾਡੀ ਕੌਮੀ ਡਿਊਟੀ ਸ਼ੁਰੂ ਹੋਣ ਲੱਗੀ ਹੈ ਕਿ ਤੁਸੀਂ ਕਮੈਂਟ ਕਰਨਾ ਵੇ, ਤੁਸੀਂ ਲਾਈਕ ਕਰਨਾ ਹੈ, ਹਾਈਪ ਦਾ ਬਟਨ ਆ ਜਾਵੇ ਤਾਂ ਉਹ ਵੀ ਦਬਾ ਦਿਆ ਕਰੋ ਪਲੀਜ਼। ਤੇ ਚਲੋ ਜੀ ਫਿਰ ਮਿਲਦੇ ਹਾਂ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ, ਤੇ ਇਸ ਦੁਆ ਦੇ ਨਾਲ ਕਿ ਅੱਲਾਹ ਪਾਕ ਤੁਹਾਡੇ ਸਾਰਿਆਂ ਲਈ ਆਸਾਨੀ ਕਰੇ ਤੇ ਅੱਲਾਹ ਪਾਕ ਹਰ ਇੱਕ ਨੂੰ ਖੁਸ਼ੀਆਂ ਅਤਾ ਕਰੇ। ਹਰ ਇੱਕ ਦੀ ਜੋ ਕਿਸੇ ਦੀ ਪਰੇਸ਼ਾਨੀ ਹੈ ਅੱਲਾਹ ਪਾਕ ਉਸ ਪਰੇਸ਼ਾਨੀਆਂ ਨੂੰ ख़त्म फरमावे। तो फिर मिलने हैं। अल्लाह हाफिज़, तेरा रखा।